ਪੰਜਾਬੀ ਸ਼ਾਇਰੀ ਦੇ ਵਿੱਚ ਰੜੇ ਦਾ ਰੁੱਖ ਅਤੇ ਬੇਬਰਕਤੇ ਦਿਨਾਂ ਦੀ ਕਥਾ ਵਰਗੇ ਸ਼ੇਰੀ ਪਰਾਗੇ ਪੰਜਾਬੀ ਅਦਬ ਨੂੰ ਦਾਨ ਕਰਨ ਵਾਲੇ ਇਜਾਜ਼ ਹੋਰਾਂ ਦੇ ਪੰਜਾਬੀ ਫਿਕਸ਼ਨ ਲਿਖਣ ਦਾ ਸਫ਼ਰ ਸ਼ੁਰੂ ਹੁੰਦਾ ਹੈ ਉਹਨਾਂ ਦੇ ਨਾਵਲ ਲੋਹਾਵਰ ਤੋਂ। ਇਸ ਤੋਂ ਮਗਰੋਂ ਉਹਨਾਂ ਦਾ ਇੱਕ ਕਹਾਣੀ ਪਰਾਗਾ ਗੋਰਾ ਨਾਲ ਉਲਾਮੇ ਵੀ ਸਾਹਮਣੇ ਆਇਆ ਅਤੇ ਉਹ ਇੱਕ ਵਧੀਆ ਫਿਕਸ਼ਨ ਨਗਾਰ ਦੇ ਤੌਰ 'ਤੇ ਪੰਜਾਬੀ ਹਲਕਿਆਂ ਵਿੱਚ ਜਾਣੇ ਪਛਾਣੇ ਹੋ ਗਏ। ਇਸ ਤੋਂ ਵੱਖ ਉਹਨਾਂ ਨੇ ਚੜ੍ਹਦੇ ਪੰਜਾਬ ਦੇ ਲਿਖਾਰੀ ਜਿੰਦਰ ਦੀਆਂ ਕਹਾਣੀਆਂ ਦਾ ਉਰਦੂ ਵਿੱਚ ਤਰਜਮਾ ਵੀ ਕੀਤਾ ਹੈ। ਦਸੰਬਰ 2025 ਵਿੱਚ ਉਹਨਾਂ ਦਾ ਕਹਾਣੀ ਪਰਾਗਾ ਸਮਿਆਂ ਤੋਂ ਪਾਰ ਛਾਪੇ ਚੜ੍ਹਿਆ। ਇਹ ਪੰਜਾਬੀ ਕਹਾਣੀ ਦੇ ਵਿੱਚ ਅਜਿਹਾ ਵਾਧਾ ਹੈ ਜਿਹਦੇ ਵਿੱਚ ਕਹਾਣੀ ਦੇ ਕਈ ਪੱਖ ਤੁਹਾਨੂੰ ਨਜ਼ਰ ਆਉਂਦੇ ਨੇ। ਕਹਾਣੀਕਾਰ ਦਾ ਬਿਆਨਨ ਢੰਗ ਇੰਨਾ ਮਜ਼ਬੂਤ ਹੈ ਕਿ ਉਹ ਪੜ੍ਹਨ ਵਾਲੇ ਦੀ ਨਫਸੀਆਤ ਨੂੰ ਨਾਲ ਲੈ ਕੇ ਟੁਰਨ 'ਚ ਕਾਮਯਾਬ ਹੋ ਜਾਂਦੇ ਨੇ। ਇਜਾਜ਼ ਆਪਣੇ ਆਲੇ ਦੁਆਲੇ ਨੂੰ ਕਦੇ ਵੀ ਵਿਸਾਰਦੇ ਨਹੀਂ। ਉਹ ਆਪਣੇ ਆਲੇ ਦੁਆਲੇ ਨੂੰ, ਆਪਣੇ ਵੇਲੇ ਨੂੰ ਨਾਲ ਟੋਰੀ ਰੱਖਦੇ ਨੇ ਅਤੇ ਆਪਣੇ ਬਿਆਨਨ ਰੰਗ ਦੀ ਜਿਹੜੀ ਜਾਦੂਈ ਛੂਹ ਹੈ ਉਸ ਨਾਲ ਕਾਰੀ ਦੇ ਜ਼ਿਹਨ 'ਤੇ ਵੀ ਚੰਗਾ ਤਾਸੁਰ ਛੱਡਣ ਵਿੱਚ ਕਾਮਯਾਬ ਹੋ ਜਾਂਦੇ ਨੇ। ਸਮਿਆਂ ਤੋਂ ਪਾਰ ਕਹਾਣੀ ਪਰਾਗੇ ਦੇ ਵਿੱਚ 9 ਕਹਾਣੀਆਂ ਨੇ। ਇਹ 144 ਸਫ਼ਿਆਂ ਦਾ ਕਹਾਣੀ ਪਰਾਗਾ ਹੈ ਜਿਸ ਨੂੰ ਪੰਜਾਬੀ ਮਰਕਜ਼ ਲਾਹੌਰ ਵੱਲੋਂ ਛਾਪਿਆ ਗਿਆ। ਇਸ ਦੇ ਕੁੱਲ ਸਫ਼ੇ 144 ਅਤੇ ਮੁੱਲ 1200 ਰੁਪਏ ਹੈ। ਮੁੱਖ ਪੰਨਾ ਫਰਹਾਦ ਇਕਬਾਲ ਹੋਰਾਂ ਦਾ, ਵਰਿਆਮ ਸਿੰਘ ਸੰਧੂ ਹੋਰਾਂ ਦੇ ਨਜ਼ਰੀਆਤ ਉਹਨਾਂ ਦੀ ਕਹਾਣੀ ਦੇ ਬਾਰੇ, ਇਜਾਜ਼ ਦੀ ਕਹਾਣੀ ਦੇ ਬਾਰੇ ਪੜ੍ਹਨ ਨੂੰ ਮਿਲਦੇ ਨੇ। ਇਜਾਜ਼ ਦਾ ਨਜ਼ਰੀਆ ਸਤਹ 'ਤੇ ਪਿਆ ਹੋਣ ਦੀ ਥਾਂ ਰਚਨਾ ਦੀ ਰੂਹ ਵਿੱਚ ਰਚਿਆ ਵਸਿਆ ਨਜ਼ਰ ਆਉਂਦਾ ਹੈ। ਇਸ ਕਹਾਣੀ ਪਰਾਗੇ ਦੇ ਜੇ ਬੈਕ ਟਾਈਟਲ 'ਤੇ ਵੇਖੀਏ, ਮੁਸ਼ਤਾਕ ਸੂਫੀ ਹੋਰਾਂ ਦੇ, ਨਰਿੰਜਨ ਬੂਹਾ ਅਤੇ ਭਗਵੰਤ ਰਸੂਲਪੁਰੀ ਹੋਰਾਂ ਦੇ ਖਿਆਲ ਜਿਹੜੇ ਮਿਲਦੇ ਨੇ। ਭਗਵੰਤ ਰਸੂਲਪੁਰੀ ਹੋਰੀ ਕਹਿੰਦੇ ਨੇ ਕਿ ਉਹਦੀ ਕਹਾਣੀ ਰਵਾਇਤ ਤੋਂ ਹਟ ਕੇ ਬਹੁਤ ਕੁਛ ਨਵਾਂ ਅਤੇ ਸਜਰਾ ਲੈ ਕੇ ਆ ਰਹੀ ਹੈ ਅਤੇ ਇਹੀ ਰਵਾਇਤ ਤੋਂ ਹਟਣਾ ਇਜਾਜ਼ ਦੇ ਕਹਾਣੀ ਕਹਿਣ ਦੇ ਫਨ ਨੂੰ ਟੀਸੀ 'ਤੇ ਅਪੜਾ ਦਿੰਦਾ ਹੈ। ਸਮਿਆਂ ਤੋਂ ਪਾਰ ਪੰਜਾਬੀ ਮਰਕਜ਼ ਲਾਹੌਰ ਵੱਲੋਂ ਛਾਇਆ ਹੋਇਆ ਕਹਾਣੀ ਪਰਾਗਾ ਹੈ।